ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 8ਵੀਂ ਕਿਸ਼ਤ। ਮਾਨਤੇ ਦੇ ਜਾਵਣ ਦੇ ਥੋੜੇ ਡੰਗਾਂ ਪਿੱਛੋਂ ਨਵੀਂ ਵਹੁਟੀ ਦਾ ਦਿਲ ਕੱਚਾ ਕੱਚਾ ਰਹਿਣ ਲੱਗ ਪਿਆ। ਨਾਲ ਕਿਸੇ ਵੇਲੇ ਉਲਟੀ ਦੀ ਸ਼ਿਕਾਇਤ ਵੀ ਬਣ ਜਾਣੀ। ਉਲਟੀ ਨਾਲ ਸੱਸ ਖੁਸ਼ ਹੋਵੇ ਤੇ ਸਹੁਰਾ ਡਰ ਜਾਏ। ਇੱਕ ਡੰਗ ਮਾਨਤੇ ਦੀ ਮਾਂ ਨੇ ਜਣੇ ਨੂੰ ਗੋਸ਼ੇ ਨਾਲ ਦੱਸਿਆ ਬਈ ਇਹ ਤੇਰੇ ਦਾਦਾ ਬਣਨ ਦੀਆਂ ਨਿਸ਼ਾਨੀਆਂ ਨੇ। ਉਸ ਦਿਨ ਤੋਂ ਉਸ ਘਰ ਵਿੱਚ ਤੇ ਚਾਵਾਂ ਦੇ ਲੱਦੇ ਹੀ ਲੈ ਪਏ। ਮਾਨਤੇ ਨੇ ਲੰਡੀ ਕੋਤਲ, ਕੁਐਟੇ, ਕਰਾਚੀ, ਪਿੰਡੀ, ਪਿਸ਼ੌਰ, ਹੈਦਰਾਬਾਦ ਤੇ ਲਾਹੌਰ ਦੀਆਂ ਛਾਉਣੀਆਂ ਵਿੱਚ 18 ਸਾਲ ਨੌਕਰੀ ਕੀਤੀ। ਥਾਂ ਥਾਂ ਦਾ ਪਾਣੀ ਪੀਤਾ, ਰੰਗ ਬਰੰਗੇ ਇਲਾਕੇ ਵੇਖੇ। ਨੌਕਰੀ ਦੇ ਦਿਨਾਂ ਵਿੱਚ ਮਾਨਤਾ ਹਰ ਬੋਲੀ ਤੇ ਹਰ ਥਾਂ ਦੇ ਲੋਕਾਂ ਨੂੰ ਮਿਲਿਆ। ਹੁਣ ਆਪਣੀਆਂ ਗੱਲਾਂ ਵਿੱਚ ਉਹ ਹੈਗਾ, ਹੂਗਾ, ਸੀਗਾ, ਸੂਗਾ, ਆਸੀ, ਵੈਸੀ ਵੀ ਕਰਦਾ ਸੀ। ਨਾਲ ਇੱਕ ਅੱਧਾ ਲਫ਼ਜ਼ ਅੰਗਰੇਜ਼ੀ ਦਾ ਤੇ ਉਰਦੂ ਦਾ ਵੀ ਵਰਤ ਲੈਂਦਾ ਸੀ। ਜਿੰਜ ਕਦੇ ਵੀ ਘਰੋਂ ਬਾਹਰ ਨਾ ਨਿਕਲਣ ਵਾਲੇ ਲੋਕਾਂ ਨੂੰ ਓਪਰੀ ਥਾਵੇਂ ਤੇ ਓਪਰੇ ਲੋਕਾਂ ਵਿੱਚ ਜਾ ਕੇ ਮਸਲਿਆਂ ਨਾਲ ਵਾਹ ਪੈਂਦਾ ਏ, ਇੰਜ ਹੀ ਮਾਨਤੇ ਨੂੰ ਵੀ ਪਹਿਲੀ ਵਾਰੀ ਘਰੋਂ ਨਿਕਲਣ ਮਗਰੋਂ ਫੌਜ ਵਿੱਚ ਜਾ ਕੇ ਜਿਹੜੇ ਨਵੀਆਂ ਚੀਜ਼ਾਂ ਤੇ ਤੌਰਾਂ ਦੇ ਮਸਲੇ ਬਣੇ ਉਹ ਢੇਰ ਸਾਰੇ ਹੀ ਸਨ। ਕਈ ਸੰਗੀਆਂ ਦੀ ਤੇ ਬੋਲੀ ਦੀ ਵੀ ਮਾਨਤੇ ਨੂੰ ਸਗਵੀਂ ਸਮਝ ਨਹੀਂ ਸੀ ਆਉਂਦੀ। ਲੰਗਰ ਤੋਂ ਟੁੱਕਰ ਕਿੰਜ ਲੈਣਾ ਹੈ, ਨੂਰ ਪੀਰ ਵੇਲੇ ਜਾਗਣਾ ਤੇ ਪੀਟੀ ਵਾਤੇ ਕਿੰਜ ਜਾਓ ਨਾਲ ਤਿਆਰ ਹੋਣਾ ਹੈ, ਧੋਬੀ ਨਾਈ ਨਾਲ ਕਿੰਜ ਵਰਤਣਾ ਹੈ, ਆਪਣੇ ਤੋਂ ਵੱਡਾ ਅਫਸਰ ਸਾਹਮਣੇ ਆ ਜਾਏ ਤੇ ਕੀ ਕਰਨਾ ਹੈ, ਫਟੀਕ ਤੇ ਜਾਂਵਦਿਆਂ ਤੇ ਆਉਂਦਿਆਂ ਤੁਰਨਾ ਕਿੰਜ ਏ। ਰਾਤ ਨੂੰ ਬੰਦ ਬੈਰਕਾਂ ਵਿੱਚ ਤੇ ਉਸ ਨੂੰ ਗਸ਼ ਪੈਂਦਾ ਸੀ, ਸੁੱਤਾ ਸੁੱਤਾ ਹਾਲ ਦਵਾਈ ਪਾ ਦੇ ਕਰੇ। ਇਹ ਸਾਰੇ ਕੰਮ ਮਾਨਤੇ ਵਾਤੇ ਬਿਲਕੁਲ ਨਵੇਂ ਸਨ। ਇਹਨਾਂ ਨਵਿਆਂ ਕੰਮਾਂ ਵਿੱਚੋਂ ਇੱਕ ਮਸਲਾ ਉਸ ਨੂੰ ਹਰ 24 ਘੰਟਿਆਂ ਮਗਰੋਂ ਹੁੰਦਾ ਸੀ। ਉਹ ਇਹ ਸੀ ਕਿ ਮਾਨਤਾ ਜੰਗਲ ਜਾਵਣ ਵਾਲਾ ਕੰਮ ਕਿੰਜ ਕਰੇ। ਸਾਰੀ ਉਮਰ ਪਿੰਡ ਵਿੱਚ ਰਿਹਾ, ਹਰ ਪਾਸੇ ਫਸਲਾਂ, ਜੰਗਲ ਜਾਵਣ ਦੀ ਜਾਂ ਹੀ ਲੋੜ ਬਣਨੀ, ਉੱਠ ਕੇ ਬਾਹਰ ਵੱਲ ਨੂੰ ਟੁਰ ਪੈਣਾ। ਫੌਜ ਵਿੱਚ ਜਾ ਕੇ ਤੇ ਉਹ ਅੜੇਕੇ ਹੀ ਲੱਗ ਗਿਆ। ਨਾਲ ਦਿਆਂ ਪੁਰਾਣਿਆਂ ਫੌਜੀਆਂ ਦੱਸਿਆ ਕਿ ਇੱਥੇ ਜੰਗਲ ਜਾਵਣ ਦੀ ਲੋੜ ਹੋਵੇ ਤੇ ਇਸ ਕਮਰੇ ਵਿੱਚ ਆਵੀਦਾ ਏ। ਸੰਗੀ ਫੌਜੀਆਂ ਨੇ ਮਾਨਤੇ ਨੂੰ ਦੱਸਿਆ ਕਿ ਇਸ ਨੂੰ ਕਿੰਜ ਵਰਤੀਦਾ ਏ ਤੇ ਫਿਰ ਇਸ ਵਿੱਚ ਪਾਣੀ ਪਾ ਕੇ ਹੱਥ ਧੋ ਕੇ ਬਾਹਰ ਆ ਜਾਈਦਾ ਏ। ਨਾਲ ਉਹਨਾਂ ਇਹ ਵੀ ਦੱਸਿਆ ਕਿ ਇਸ ਨੂੰ ਟਾਇਲਟ ਆਖਦੇ ਨੇ। ਮਾਨਤੇ ਨੂੰ ਇਹ ਬੜਾ ਵੱਡਾ ਅੜੇਕਾ ਲੱਗਦਾ ਸੀ। ਮਾਨਤਾ ਸਾਰੀ ਉਮਰ ਰੇਤਾਂ ਤੇ ਵਾਹਣਾਂ ਵਿੱਚ ਹੌਲਾ ਹੋਇਆ ਸੀ, ਪਰ ਇੱਥੇ ਤੇ ਹੇਠੋਂ ਉੱਤੋਂ ਫਰਸ਼ ਤੇ ਚਿਪਸਾਂ। ਮਾਨਤਾ ਰੋਜ਼ ਨੂਰ ਪੀਰ ਦੇ ਵੇਲੇ ਟਾਇਲਟ ਜਾਏ ਤੇ ਚੰਗਾ ਝੱਟ ਉੱਥੇ ਬਹਿ ਕੇ ਉਂਡਾ ਸਿੱਧਾ ਹੋ ਕੇ ਭਰਿਆ ਭਰਾਇਆ ਮੁੜ ਆਵੇ ਕਰੇ। ਇਸ ਕੰਮ ਵਿੱਚ ਮਾਨਤੇ ਨੂੰ ਇੱਕ ਆਦਤ ਬਣ ਗਈ ਹੋਈ ਸੀ ਕਿ ਉਹ ਇਸ ਕੰਮ ਵਾਸਤੇ ਬੈਠਿਆਂ ਬੈਠਿਆਂ ਥੱਲਿਓਂ ਕਿਸੇ ਲੱਕੜੀ ਨਾਲ ਮਿੱਟੀ ਖੋਤਰਦਾ ਰਹਿੰਦਾ ਸੀ ਤੇ ਫੌਜ ਵਿੱਚ ਟਾਇਲਟ ਥੱਲੇ ਕੰਧਾਂ ਨੂੰ ਸੇਮ ਤੋਂ ਬਚਾਉਣ ਖਾਤਰ ਚੰਗੀ ਸੋਹਣੀ ਚਿਪਸ ਹੋਈ ਸੀ। ਜਦੋਂ ਮਾਨਤਾ ਫੌਜ ਵਿੱਚ ਭਰਤੀ ਹੋਇਆ ਉਦੋਂ ਛਾਉਣੀਆਂ ਜੰਗਲਾਂ ਵਿੱਚ ਹੁੰਦੀਆਂ ਸਨ। ਛਾਉਣੀ ਵਿੱਚ ਰੁੱਖ ਵੀ ਹੁੰਦੇ ਸਨ ਤੇ ਵੱਡੇ ਵੱਡੇ ਖਾਲ ਨਾਲ ਜੰਗਲ ਵੀ ਬਣਿਆ ਹੁੰਦਾ ਸੀ। ਮਾਨਤੇ ਨੇ ਇਸ ਮਸਲੇ ਦਾ ਹੱਲ ਇਹ ਢੂੰਡਿਆ ਕਿ ਉਹ ਨਮਾਜ਼ ਵੇਲੇ ਉੱਠ ਕੇ ਟਾਹਲੀ ਤੋਂ ਦਾਤਣ ਬਣ ਲੈ ਕਰੇ, ਬਿਲਕੁਲ ਆਪਣੇ ਪਿੰਡ ਤਰ੍ਹਾਂ ਫਿਰਦਾ ਟੁਰਦਾ ਜੰਗਲ ਵਿੱਚ ਵੜ ਜਾਏ ਕਰੇ ਤੇ ਆਰਾਮ ਨਾਲ ਆਪਣਾ ਕੰਮ ਮੁਕਾ ਲੈ ਕਰੇ। ਮਾਨਤੇ ਨੇ ਆਪਣੀ ਨੌਕਰੀ ਦੇ 5 ਸਾਲ ਇੰਜ ਹੀ ਆਪਣਾ ਗੁਜ਼ਾਰਾ ਕੀਤਾ। 5 ਸਾਲਾਂ ਮਗਰੋਂ ਮਾਨਤੇ ਦਾ ਇੱਕ ਅਫਸਰ ਬਦਲ ਕੇ ਕਿਸੇ ਹੋਰ ਯੂਨਿਟ ਵਿੱਚ ਟੁਰ ਗਿਆ। ਤਬਾਦਲੇ ਮਗਰੋਂ ਅਫਸਰ ਜਿਸ ਛਾਉਣੀ ਵਿੱਚ ਗਿਆ ਉਹ ਛਾਉਣੀ ਇੱਕ ਸ਼ਹਿਰ ਦੇ ਅੰਦਰ ਆਈ ਤੇ ਚੁਵਲੀਓਂ ਆਬਾਦੀ ਨਾਲ ਭਰੀ ਹੋਈ ਸੀ। ਉਸ ਅਫਸਰ ਨੇ ਉੱਥੇ ਜਾ ਕੇ ਵੇਖਿਆ ਕਿ ਕੰਮ ਬਹੁਤ ਏ ਤੇ ਕਮਾਦ ਦੇ ਸਿਪਾਹੀ ਬਹੁਤ ਥੋੜੇ ਨੇ। ਉਹ ਸੋਚਿਆ ਕਿ ਪਹਿਲੀ ਯੂਨਿਟ ਵਿੱਚੋਂ ਇੱਕ ਅੱਧਾ ਬੰਦਾ ਆ ਜਾਏ ਜਿਹੜਾ ਆਰੀ ਵੀ ਹੋਵੇ ਤੇ ਭਰੋਸੇਯੋਗ ਵੀ। ਅਫਸਰ ਦੀ ਨਜ਼ਰ ਮਾਨਤੇ ਤੇ ਖਲੋ ਗਈ ਤੇ ਉਸੇ ਦਿਹਾੜੇ ਮਾਨਤੇ ਦਾ ਤਬਾਦਲਾ ਆਪਣੀ ਯੂਨਿਟ ਵਿੱਚ ਕਰਵਾ ਲਿਆ। 2 ਦਿਨ ਮਗਰੋਂ ਹੀ ਮਾਨਤੇ ਉਸ ਅਫਸਰ ਨੂੰ ਜਾ ਕੇ ਸਲੂਟ ਮਾਰ ਦਿੱਤਾ। ਉੱਥੇ ਮਾਨਤਾ ਚੰਗਾ ਖੁਸ਼ ਸੀ। ਇੱਕ ਤੇ ਇਸ ਗੱਲੋਂ ਬਈ ਅਫਸਰ ਨੇ ਮੇਰਾ ਆਪੂ ਤਬਾਦਲਾ ਕਰਵਾਇਆ ਏ, ਇਸ ਵਾਤੇ ਹੁਣ ਲਾਡ ਵੀ ਚੁੱਕੇਦਾ ਤੇ ਯੂਨਿਟ ਵਿੱਚ ਟੌਰ ਵੀ ਹੋਵੇਦੀ। ਦੂਜੀ ਖੁਸ਼ੀ ਇਹ ਬਈ ਨਵਾਂ ਸ਼ਹਿਰ ਵੀ ਵੇਖਾਂ ਦਾ। ਮਾਨਤੇ ਨੂੰ ਅਗਲੇ ਦਿਨ ਨੂਰ ਪੀਰ ਵੇਲੇ ਉਹ ਮਸਲਾ ਫੇਰ ਉੱਠ ਖਲੋਤਾ ਜੋ ਭਰਤੀ ਵੇਲੇ ਉਸ ਨੂੰ ਆਪਣੀ ਯੂਨਿਟ ਵਿੱਚ ਪੇਸ਼ ਆਇਆ ਸੀ। ਇੱਥੇ ਜੰਗਲ ਜੁੰਗਲ ਕੋਈ ਨਹੀਂ ਸੀ ਤੇ ਬਹਿ ਕੇ ਮਿੱਟੀ ਖੋਤਰਨ ਦਾ ਤੇ ਕਿ ਉੱਥੇ ਥੁੱਕਣ ਵਾਤੇ ਵੀ ਕੱਚੀ ਥਾਂ ਨਾ ਲੱਭੇ। ਸ਼ਹਿਰ ਦੇ ਅੰਦਰ ਛਾਉਣੀ ਬਣੀ ਤੇ ਕਿਸੇ ਵੇਲੇ ਬਾਹਰ ਹੀ ਹੋਵੇਦੀ, ਪਰ ਆਬਾਦੀ ਵਧਾਉਣ ਦਾ ਵੀ ਤੇ ਲੋਕਾਂ ਕੋਈ ਹੱਦ ਬੰਨਾ ਨਹੀਂ ਛੱਡਿਆ। ਛਾਉਣੀ ਸ਼ਹਿਰ ਦੇ ਵਿੱਚ ਆ ਗਈ, ਫੇਰ ਉਹਦੇ ਵਿੱਚ ਜੰਗਲ ਦੀ ਥਾਂ ਰਹਿ ਗਏ ਅੰਗਰੇਜ਼ੀ ਬੂਟੇ ਤੇ ਗਮਲੇ ਵੀ ਉਹ ਜਿਨ੍ਹਾਂ ਨੂੰ ਫੌਜੀ ਮੁਲਾਜ਼ਮ ਮਹੀਨੇ ਵਿੱਚ ਇੱਕ ਵਾਰੀ ਟਾਕੀਆਂ ਬੁਰਸ਼ਾਂ ਨਾਲ ਰਗੜਾ ਲਾਉਂਦੇ ਸਨ
ਤੇ ਮੁੜ ਹਰੇ ਸੂਏ ਤੇ ਕਾਲੇ ਰੰਗ ਦੀ ਪਾਲਿਸ਼। ਫੇਰ ਉਹਨਾਂ ਵਿੱਚ ਮੰਨਤੇ ਜਿਹਾ ਕੋਈ ਟੱਟੀ ਖਾਨਾ ਕਿੰਜ ਬਣਾਏ। ਮੰਨਤਾ ਟਾਇਲਟ ਦੀ ਲੋੜ ਨੂੰ 3-4 ਦਿਨ ਅੜੇਕਾ ਲੱਗਾ ਰਿਹਾ ਤੇ ਕੋਈ ਪੇਸ਼ ਨਾ ਜਾਵਣ ਤੋਂ ਆਖਰ ਜੋ ਅਮਲ ਹੁੰਦਾ ਏ ਉਸ ਹੋਣਾ ਹੀ ਸੀ ਤੇ ਮੰਨਤਾ ਇਸ ਅਮਲ ਵਿੱਚੋਂ ਕਾਮਯਾਬ ਹੋ ਗਿਆ। ਉਹ ਬੜਾ ਖੁਸ਼ ਸੀ ਕਿ ਮੇਰਾ ਇਹ ਮਸਲਾ ਹੱਲ ਹੋ ਹੀ ਗਿਆ ਏ। ਨਾਲ ਹੀ ਉਸ ਨੂੰ ਗਮ ਲੱਗ ਗਿਆ ਕਿ ਕੱਲ ਕੇ ਬਣਸੀ। ਮੰਨਤੇ ਨੂੰ ਕੱਲ ਦੀ ਪਰੇਸ਼ਾਨੀ ਤੇ ਲੱਗੀ, ਪਰ ਕੱਲ ਕੀ ਹੋਣਾ ਸੀ? ਇਹ ਕੁਦਰਤੀ ਅਮਲ ਹੋ ਕੇ ਰਹਿੰਦਾ ਏ। ਕੱਲ ਵੀ ਟੱਪ ਗਿਆ। ਮੰਨਤੇ ਦੀ ਉਹ ਜੰਗਲ ਜਾਵਣ ਤੇ ਬਹਿ ਕੇ ਮਿੱਟੀ ਖੋਤਰਨ ਦੀ ਆਦਤ ਖਤਮ ਹੋ ਗਈ ਤੇ ਉਸ ਨੂੰ ਸਾਫ਼ ਸੁਥਰਿਆਂ ਕਮਰਿਆਂ ਵਿੱਚ ਇਹ ਕੰਮ ਕਰਨ ਦੀ ਜਾਚ ਆ ਗਈ। ਕੋਈ ਚਿਰ ਮਗਰੋਂ ਮੰਨਤੇ ਨੂੰ ਉਹ ਕੰਮ ਸੌਖਾ ਲੱਗਣ ਲੱਗ ਪਿਆ। ਸਗੋਂ ਮੰਨਤੇ ਸਲਾਹ ਕੀਤੀ ਬਈ ਮੈਂ ਆਪਣੇ ਪਿੰਡ ਘਰ ਵਿੱਚ ਵੀ ਇੱਕ ਟਾਇਲਟ ਜ਼ਰੂਰ ਬਣਾਵਾਂਗਾ ਤਾਂ ਜੇ ਮੇਰੀ ਬੇਬੇ ਤੇ ਸਵਾਣੀ ਨੂੰ ਸੌਖ ਹੋ ਜਾਏ, ਨਾਲ ਇੱਜ਼ਤ ਤੇ ਪਰਦਾ ਵਧੇਗਾ। ਮੰਨਤੇ ਆਪਣੀ ਆਦਤ ਦੇ ਮੁੱਕਣ ਪਿੱਛੋਂ ਇਹ ਗੱਲ ਮਹਿਸੂਸ ਕੀਤੀ ਬਈ ਆਦਤਾਂ ਚੰਗੀਆਂ ਹੋਵਣ ਜਾਂ ਭੈੜੀਆਂ, ਆਦਤਾਂ ਹੀ ਹੁੰਦੀਆਂ ਨੇ। ਬੰਦਾ ਉਹਨਾਂ ਆਦਤਾਂ ਤੋਂ ਮਜਬੂਰ ਰਹਿਣਾ ਚਾਹੇ ਤੇ ਸਾਰੀ ਉਮਰ ਮਜਬੂਰ ਰਿਹਾ ਰਵੇ, ਤੇ ਜੇ ਛੱਡਣਾ ਚਾਹੇ ਤੇ ਫੇਰ ਜਿੱਡੀ ਵੀ ਤਗੜੀ ਆਦਤ ਹੋਵੇ 2-4 ਦਿਨ ਦੀ ਮਾਰ ਹੀ ਹੁੰਦੀ ਏ। ਆਦਤ ਛੁੱਟ ਲਾਜ਼ਮੀ ਜਾਂਦੀ ਏ। ਮੰਨਤੇ ਸੋਚਿਆ ਆਦਤਾਂ ਨਾਲ ਨਿਭਣ ਵਾਲੀ ਗੱਲ ਕੋਈ ਏਡੀ ਸੱਚੀ ਨਹੀਂ। ਆਦਤਾਂ ਉਹਨਾਂ ਨਾਲ ਹੀ ਨਿਭਦੀਆਂ ਨੇ ਜੋ ਸ਼ੌਕ ਨਾਲ ਉਹਨਾਂ ਨੂੰ ਨਿਭਾਉਣਾ ਚਾਹੁੰਦੇ ਨੇ। ਇੱਕ ਵਾਰੀ ਯੂਰਪ ਦੇ ਕਿਸੇ ਮੁਲਕ ਵਿੱਚੋਂ ਆਪਣੀ ਫੌਜ ਨੇ ਨਵੀਆਂ ਤੋਪਾਂ ਖਰੀਦੀਆਂ ਤੇ ਉਹਨਾਂ ਤੋਪਾਂ ਨੂੰ ਆਪਣੇ ਦੇਸ਼ ਲਿਆਉਣ ਵਾਸਤੇ ਫੌਜੀਆਂ ਦੀ ਇੱਕ ਟੀਮ ਨੂੰ ਯੂਰਪ ਦੇ ਮੁਲਕ ਜਾਣਾ ਪਿਆ। ਇੱਕ ਅਫਸਰ ਤੇ ਨਾਲ 10 ਚੰਗੇ ਮਿਹਨਤੀ ਫੌਜੀ ਜਵਾਨ ਡਿਊਟੀ ਅਫਸਰ ਦੀ ਪਸੰਦ ਪਾਕਿਸਤਾਨ ਤੋਂ ਸਮੁੰਦਰੀ ਜਹਾਜ਼ ਵਿੱਚ ਬਹਿ ਕੇ ਯੂਰਪ ਗਏ। ਉਹਨਾਂ 10 ਸਿਪਾਹੀਆਂ ਵਿੱਚ ਮੰਨਤਾ ਵੀ ਆਹਾ। ਮੰਨਤਾ ਛੰਭ ਮੈਰੇ ਤੇ ਪਲਾਈ ਤੋਂ ਹੁੰਦਾ ਫੌਜ ਦੀਆਂ ਛਾਉਣੀਆਂ ਵਿੱਚ ਗਿਆ ਤੇ ਅੱਗੋਂ ਤਰੱਕੀ ਕਰਦਾ ਕਰਦਾ ਸਮੁੰਦਰੀ ਜਹਾਜ਼ ਵਿੱਚ ਜਾ ਵੜਿਆ। ਬਹਿਰੀ ਜਹਾਜ਼ ਵਿੱਚ ਮੰਨਤੇ ਨੇ ਇੱਕ ਨਵੀਂ ਦੁਨੀਆ ਵੇਖੀ। ਸਮੁੰਦਰ ਦੀ ਲੰਬਾਈ ਚੌੜਾਈ ਦੀ ਹੈਬਤ ਤੋਂ ਵਿਹਲਿਆਂ ਹੋ ਕੇ ਹੈਰਾਨੀ ਦੇ ਆਲਮ ਵਿੱਚ ਮੰਨਤੇ ਨੇ ਅਫਸਰ ਨੂੰ ਪੁੱਛਿਆ, ਸਾਹਿਬ ਇਹ ਪਾਕਿਸਤਾਨੀ ਜਹਾਜ਼ ਹੈ? ਅਫਸਰ ਨੇ ਦੱਸਿਆ, ਜਹਾਜ਼ ਬਣਦੇ ਤੇ ਕਿਸੇ ਹੋਰ ਮੁਲਕ ਵਿੱਚ ਨੇ ਤੇ ਪਾਕਿਸਤਾਨ ਉਹਨਾਂ ਕੋਲੋਂ ਖਰੀਦ ਲੈਂਦਾ ਏ। ਜਿਕਣ ਇਹ ਤੋਪਾਂ ਨੇ ਜਿਹੜੀਆਂ ਸਾਡੇ ਮੁਲਕ ਨੇ ਖਰੀਦੀਆਂ ਨੇ ਤੇ ਅਸੀਂ ਲਿਆਵਣ ਚੱਲੇ ਹਾਂ। ਮੰਨਤੇ ਪੁੱਛਿਆ, ਸਾਹਿਬ ਜੇ ਅਸੀਂ ਇੰਜ ਦੇ ਜਹਾਜ਼ ਬਣਾ ਸਕਦੇ ਹੁੰਦੇ ਤੇ ਫਿਰ ਅਸੀਂ ਤੋਪਾਂ ਵੀ ਬਣਾ ਲੈਣੀਆਂ ਸਨ। ਸਾਹਿਬ ਨੇ ਦੱਸਿਆ, ਨਹੀਂ ਜ਼ਰੂਰੀ ਨਹੀਂ। ਕੁਝ ਮੁਲਕ ਜਹਾਜ਼ ਬਣਾਉਂਦੇ ਨੇ ਤੇ ਕੁਝ ਤੋਪਾਂ ਬਣਾਉਂਦੇ ਨੇ ਤੇ ਕਈ ਮੁਲਕ ਇੰਜ ਦੇ ਵੀ ਹਨ ਜਿਹੜੇ ਤੋਪਾਂ ਤੇ ਜਹਾਜ਼ਾਂ ਤਰ੍ਹਾਂ ਦੀ ਹਰ ਸ਼ੈ ਬਣਾ ਲੈਂਦੇ ਨੇ। ਮੰਨਤੇ ਨੇ ਕਿਹਾ, ਸਾਹਿਬ ਜੇ ਸਾਡਾ ਦੇਸ਼ ਵੀ ਤੋਪਾਂ ਬਣਾ ਸਕਦਾ ਹੁੰਦਾ ਤੇ ਅੱਜ ਸਾਨੂੰ ਬਹਿਰੀ ਜਹਾਜ਼ ਦੇ ਸਫ਼ਰ ਦਾ ਅਜ਼ਾਬ ਨਾ ਝੱਲਣਾ ਪੈਂਦਾ। ਸਾਹਿਬ ਬੋਲਿਆ, ਹਾਂ ਗੱਲ ਤੇਰੀ ਠੀਕ ਏ, ਪਰ ਜੇ ਸਾਡਾ ਦੇਸ਼ ਬਣਾ ਸਕਦਾ ਹੁੰਦਾ ਤੇ ਇਹ ਮੁਫਤ ਦੀ ਸੈਰ ਦਾ ਮੌਕਾ ਵੀ ਨਹੀਂ ਲੱਗਣਾ। ਆਪਣੀ ਤਨਖਾਹ ਨਾਲ ਤੇ ਅਸੀਂ ਯੂਰਪਾਂ ਦੀ ਸੈਰ ਨਹੀਂ ਕਰ ਸਕਦੇ। ਮੰਨਤਾ ਜਹਾਜ਼ ਵਿੱਚ ਕਮਰੇ, ਸਿਨੇਮਾ, ਹੋਟਲ, ਬਾਜ਼ਾਰ ਤੇ ਖੇਡਾਂ ਦੇ ਬੰਦੋਬਸਤ ਵੇਖ ਕੇ ਬਹੁਤ ਹੈਰਾਨ ਹੋਇਆ ਤੇ ਸਾਰੇ ਰਾਹ ਆਪਣੇ ਸੰਗੀਆਂ ਨਾਲ ਇਹ ਗੱਲ ਕਰਦਾ ਰਿਹਾ ਕਿ ਗੋਰਾ ਕੇ ਭਲਾ ਏ ਜਿਹੜਾ ਇੰਜ ਦੀਆਂ ਚੀਜ਼ਾਂ ਬਣਾ ਲੈਂਦਾ ਏ। ਸਮੁੰਦਰ ਦਾ ਬਹੁਤ ਲੰਮਾ ਚੌੜਾ ਹੋਣਾ ਤੇ ਜਹਾਜ਼ ਦਾ ਸਮੁੰਦਰ ਵਿੱਚ ਸਪੀਡਾਂ ਲਾਣਾ ਮੰਨਤੇ ਨੂੰ ਵਾਰਿਓਂ ਵਾਰੀ ਗੋਰੇ ਦੀ ਕਾਰੀਗਰੀ ਤੇ ਕਾਬਲੀਅਤ ਬਾਰੇ ਸੋਚਣ ਤੇ ਸਵਾਲ ਕਰਨ ਤੇ ਮਜਬੂਰ ਕਰਦਾ ਸੀ। ਮੰਨਤਾ ਅਫਸਰ ਦਾ ਮੂਡ ਵੇਖ ਕੇ ਨਾਲ ਨਾਲ ਸਵਾਲ ਵੀ ਕਰ ਲੈਂਦਾ ਸੀ। ਯੂਰਪ ਦੇ ਮੁਲਕ ਅਪੜਨ ਤੀਕ ਮੰਨਤਾ ਸਾਰੇ ਦਾ ਸਾਰਾ ਗੋਰੇ ਦੇ ਗੁਰਾਂ ਦਾ ਕਾਇਲ ਹੋ ਗਿਆ ਤੇ ਰੰਦੀ ਸੰਦੀ ਕਸਰ ਯੂਰਪ ਦੀ ਬੰਦਰਗਾਹ ਤੇ ਢਲ ਕੇ ਨਿਕਲ ਗਈ। ਮੰਨਤੇ ਨੇ ਫੌਜ ਵਿੱਚ ਜਾ ਕੇ ਇੱਕ ਗੱਲ ਵੇਖੀ ਕਿ ਜਦੋਂ ਵੀ ਕਿਸੇ ਅਫਸਰ ਦੇ ਘਰ ਪਟੀਕ ਵਾਤੇ ਜਾਣਾ ਤੇ ਅਫਸਰਾਂ ਦੇ ਬਹੁਤ ਵੱਡੇ ਘਰਾਂ ਵਿੱਚ 1-2 ਬਾਲ ਹੀ ਫਿਰਦੇ ਪਏ ਹੋਣੇ ਤੇ ਜੇ ਕਦੇ ਨਿੱਕਿਆਂ ਕੁਆਟਰਾਂ ਵਿੱਚ ਪਟੀਕ ਤੇ ਜਾਣਾ ਤੇ ਨਿੱਕੇ ਨਿੱਕੇ ਮਕਾਨਾਂ ਵਿੱਚ ਢੇਰ ਸਾਰੇ ਨਿਆਣੇ ਵੇਖਣੇ। ਮੰਨਤੇ ਸੋਚਣਾ ਬਈ ਇਹ ਪਤਾ ਨਹੀਂ ਕੀ ਗੱਲ ਏ ਕਿ ਅਫਸਰਾਂ ਦੇ ਵਿਹੜੇ ਵੱਡੇ ਨੇ ਤੇ ਬਾਲ ਥੋੜੇ ਨੇ ਤੇ ਜਵਾਨਾਂ ਦੇ ਵਿਹੜੇ ਤੇ ਨਾ ਹੋਣ ਦੇ ਬਰਾਬਰ ਨੇ ਤੇ ਬਾਲ ਆਮੀ ਨੇ। ਮੰਨਤਾ ਇਹ ਸੋਚਦਾ ਸੀ ਕਿ ਖਬਰੇ ਅਫਸਰਾਂ ਦੀਆਂ ਬੀਬੀਆਂ ਆਪਣੇ ਪੁੱਤਰਾਂ ਵਾਸਤੇ ਪੁੱਤਰੀ ਖੇਡਣ ਦੀਆਂ ਦੁਆਵਾਂ ਨਹੀਂ ਮੰਗਦੀਆਂ। ਵੱਡਿਆਂ ਘਰਾਂ ਵਿੱਚ ਥੋੜੇ ਬਾਲ ਤੇ ਨਿੱਕਿਆਂ ਮਕਾਨਾਂ ਵਿੱਚ ਬਹੁਤੇ ਬਾਲ ਕਿਉਂ ਹੁੰਦੇ ਨੇ? ਮੰਨਤੇ ਅੰਦਰ ਇਹ ਸਵਾਲ ਤੇ ਆ, ਪਰ ਮੰਨਤੇ ਨੇ ਇਸ ਸਵਾਲ ਦਾ ਜਵਾਬ ਅਫਸਰ ਕੋਲੋਂ ਨਾ ਪੁੱਛਿਆ। ਯੂਰਪ ਦੇ ਮੁਲਕ ਜਾਵਣ ਵਾਲੇ ਫੌਜੀਆਂ 1 ਮਹੀਨਾ ਉਸ ਮੁਲਕ ਵਿੱਚ ਰਹਿਣਾ ਸੀ। 1 ਮਹੀਨਾ ਉੱਥੇ ਰਹਿਣ ਦੀ ਇੱਕ ਵਜ੍ਹਾ ਤੇ ਇਹ ਸੀ ਕਿ ਉਹਨਾਂ ਤੋਪਾਂ ਬਾਰੇ ਜਾਣਕਾਰੀ ਲੈਣੀ ਸੀ ਤੇ ਦੂਜਾ ਜਹਾਜ਼ ਦੀ ਛੋਟੀ ਮੋਟੀ ਟੁੱਟ ਭੱਜ ਤੇ ਮੁਰੰਮਤ ਵੀ ਉਸੇ ਮੁਲਕ ਵਿੱਚੋਂ ਹੁੰਦੀ ਸੀ। ਮੰਨਤੇ ਨੇ ਆਪਣੇ ਅਫਸਰ ਕੋਲੋਂ ਪੁੱਛਿਆ ਬਈ ਜਹਾਜ਼ ਨੂੰ ਅਸੀਂ ਆਪ ਵੱਲ ਕਿਉਂ ਨਹੀਂ ਕਰਦੇ? ਅਫਸਰ ਨੇ ਮੰਨਤੇ ਨੂੰ ਦੱਸਿਆ ਕਿ ਜਿਹੜੇ ਮੁਲਕ ਜਿਹੜੀ ਚੀਜ਼ ਬਣਾ ਨਹੀਂ ਸਕਦੇ ਉਹ ਉਸ ਨੂੰ ਵੱਲ ਵੀ ਨਹੀਂ ਕਰ ਸਕਦੇ।
ਬਸ ਗੁਜ਼ਾਰਾ ਹੀ ਕਰ ਸਕਦੇ ਨੇ, ਤੇ ਗੁਜ਼ਾਰਾ ਬੱਸਾਂ ਤੇ ਟਰੱਕਾਂ ਦਾ ਤੇ ਕੀਤਾ ਜਾ ਸਕਦਾ ਏ। ਬਹਿਰੀ ਜਹਾਜ਼ ਨੂੰ ਗੁਜ਼ਾਰੇ ਲਾਇਕ ਵੱਲ ਨਹੀਂ ਕਰੀਦਾ, ਕਿਉਂ ਜੇ ਉਹ ਸਮੁੰਦਰ ਵਿਚਕਾਰ ਖਰਾਬ ਹੋ ਜਾਏ ਤੇ ਫਿਰ ਡੁੱਬ ਵੀ ਜਾਂਦਾ ਏ। ਬੱਸਾਂ ਟਰੱਕਾਂ ਨਾਲ ਇਹ ਮਸਲਾ ਨਹੀਂ ਹੁੰਦਾ, ਕਿਉਂ ਜੇ ਉਹ ਸੜਕਾਂ ਤੇ ਖਰਾਬ ਹੁੰਦੇ ਨੇ। ਜਿੱਥੇ ਖਰਾਬ ਹੋਵਣ ਉੱਥੇ ਹੀ ਵੱਲ ਕੀਤੇ ਜਾ ਸਕਦੇ ਨੇ। ਇਸ ਵਾਸਤੇ ਜਹਾਜ਼ਾਂ ਨੂੰ ਉਹਨਾਂ ਹੀ ਮੁਲਕਾਂ ਕੋਲੋਂ ਠੀਕ ਕਰਵਾਈਦਾ ਏ ਜਿਨ੍ਹਾਂ ਬਣਾਏ ਹੁੰਦੇ ਨੇ। ਯੂਰਪ ਦੇ ਮੁਲਕ ਵਿੱਚ ਮਹੀਨਾ ਰਹਿਣ ਮਗਰੋਂ ਮਾਨਤੇ ਨੇ ਉੱਥੇ ਦੀ ਹਰ ਸ਼ੈ ਵੇਖ ਕੇ ਹੈਰਾਨੀ ਮਹਿਸੂਸ ਕੀਤੀ। ਮਾਨਤੇ ਨੇ ਆਪਣੀਆਂ ਕਈ ਹੈਰਾਨੀਆਂ ਬਾਰੇ ਆਪਣੇ ਸਾਹਿਬ ਕੋਲੋਂ ਪੁੱਛਿਆ ਤੇ ਕੁਝ ਹੈਰਾਨੀਆਂ ਬਸ ਹੈਰਾਨੀਆਂ ਹੀ ਰਹੀਆਂ। ਮਾਨਤੇ ਉੱਥੇ ਵੇਖਿਆ ਕਿ ਸਾਡੇ ਮੁਲਕ ਵਿੱਚ ਹਰ ਪਾਸੇ ਪਾਕਿਸਤਾਨੀ ਨਜ਼ਰ ਆਉਂਦੇ ਨੇ ਤੇ ਇਸ ਮੁਲਕ ਵਿੱਚ ਇੱਥੇ ਦੇ ਗੋਰੇ ਬਹੁਤ ਥੋੜੇ ਨੇ ਤੇ ਦੂਜਿਆਂ ਮੁਲਕਾਂ ਦੇ ਕਾਲੇ ਤੇ ਰੰਗਦਾਰ ਬਹੁਤ ਹੀ ਜ਼ਿਆਦਾ ਨੇ। ਇਸ ਗੱਲ ਦੀ ਵੀ ਪਤਾ ਨਹੀਂ ਕੀ ਵਜ੍ਹਾ ਹੈ। ਮਾਨਤਾ ਇਹ ਸੋਚਦਾ ਸੀ ਕਿ ਜਿੱਕਣ ਸਾਡੇ ਮੁਲਕ ਦੇ ਅਫਸਰਾਂ ਦੀਆਂ ਮਾਵਾਂ ਪੁੱਤਰੀ ਖੇਡਣ ਵਾਲੀਆਂ ਦੁਆਵਾਂ ਨਹੀਂ ਮੰਗਦੀਆਂ, ਇੰਝ ਹੀ ਗੋਰਿਆਂ ਦੀਆਂ ਮਾਵਾਂ ਵੀ ਆਪਣੇ ਪੁੱਤਰਾਂ ਬਾਰੇ ਚੋਖੇ ਪੁੱਤਰਾਂ ਦੀਆਂ ਦੁਆਵਾਂ ਨਹੀਂ ਮੰਗਦੀਆਂ ਹੋਣੀਆਂ, ਜਾਂ ਗੋਰੀਆਂ ਦੀਆਂ ਮਾਵਾਂ ਖਬਰੇ ਹੁੰਦੀਆਂ ਵੀ ਹਨ ਕਿ ਨਹੀਂ। ਮਾਨਤੇ ਨੇ ਇਹ ਅੰਦਾਜ਼ਾ ਇੱਕ ਤੇ ਇਸ ਗੱਲ ਤੋਂ ਲਾਇਆ ਕਿ ਗੋਰੇ ਬਹੁਤ ਥੋੜੇ ਸਨ, ਦੂਜਾ ਉਹ ਇਹ ਸੋਚਦਾ ਸੀ ਕਿ ਇਹਨਾਂ ਜਨਾਨੀਆਂ ਦਾ ਮਾਂ ਬਣਨ ਵਾਲਾ ਕੋਈ ਰੁੱਖ ਮੁਹਾੜ ਕੋਈ ਨਹੀਂ, ਕਿਉਂ ਜੇ ਮਾਨਤੇ ਜਦੋਂ ਵੀ ਕਿਸੇ ਗੋਰੀ ਨੂੰ ਵੇਖਿਆ ਤੇ ਕੱਲੀ ਕਾਰੀ ਬਾਉਂਦੀ ਪਈ ਹੁੰਦੀ ਸੀ, ਨਾ ਤੇ ਉਸ ਦੇ ਪਿੱਛੇ ਦੋ ਰੋਂਦੇ ਪਏ ਹੁੰਦੇ ਸਨ ਤੇ ਨਾ ਹੀ ਕੋਈ ਕੁੱਛੜ ਹੁੰਦਾ ਸੀ। ਮਾਨਤੇ ਨੂੰ ਇਸ ਗੱਲ ਦਾ ਬਿਲਕੁਲ ਪਤਾ ਨਹੀਂ ਸੀ ਕਿ ਗੋਰੇ ਬੱਚੇ ਜਾਣ ਬੁੱਝ ਕੇ ਘੱਟ ਜਮਾਉਂਦੇ ਨੇ। ਮਾਨਤੇ ਨੂੰ ਇਹ ਪਤਾ ਵੀ ਨਹੀਂ ਸੀ ਕਿ ਗੋਰਿਆਂ ਦੇ ਖਿਆਲ ਮੁਤਾਬਕ ਬੱਚੇ ਬਹੁਤੇ ਜੰਮਣਾ ਮੁਲਕ ਦੇ ਮਾਲਕਾਂ ਦੇ ਫਾਇਦੇ ਵਿੱਚ ਆਉਂਦਾ ਹੈ, ਨਾ ਕਿ ਬੱਚੇ ਜੰਮਣ ਵਾਲਿਆਂ ਦੇ ਫਾਇਦੇ ਵਿੱਚ। ਬੱਚੇ ਜੰਮਣ ਵਾਲੇ ਦੇ ਜ਼ਿੰਮੇ ਤੇ ਬਸ ਜੰਮਣ ਦੀ ਮੁਸ਼ੱਕਤ, ਸੰਭਾਲਣ, ਤਾਲੀਮ ਤੇ ਪਾਲਣ ਦਾ ਵਕਤ ਹੁੰਦਾ ਹੈ। ਜਦੋਂ ਵੱਡਾ ਹੋ ਕੇ ਉਹ ਬਾਲ ਕੰਮ ਦੇ ਕਾਬਲ ਹੁੰਦਾ ਹੈ ਤੇ ਉਹ ਮੁਲਕ ਦੇ ਹਾਕਮਾਂ ਦੀ ਫੌਜ ਵਿੱਚ ਭਰਤੀ ਹੋ ਕੇ ਦੁਸ਼ਮਣ ਕੋਲੋਂ ਗੋਲੀ ਖਾ ਕੇ ਮਰਦਾ ਹੈ, ਉਹਨਾਂ ਦੀਆਂ ਮਿੱਲਾਂ ਵਿੱਚ ਕੋਲਾ ਪਾ ਕੇ ਟੀਬੀ ਲਵਾ ਲੈਂਦਾ ਹੈ, ਜਾਂ ਉਹਨਾਂ ਦੀਆਂ ਮਿੱਲਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਢੋਵਣ ਵਾਸਤੇ ਉਹਨਾਂ ਦੀਆਂ ਗੱਡੀਆਂ ਤੇ ਡਰਾਈਵਰ ਲੱਗ ਜਾਂਦਾ ਹੈ, ਜਾਂ ਹਾਕਮਾਂ ਨੂੰ ਆਪਣੇ ਕਾਰਖਾਨਿਆਂ ਵਾਸਤੇ ਪੜ੍ਹੀ ਲਿਖੀ ਲੇਬਰ ਫਰਾਹਮ ਕਰਨ ਵਾਸਤੇ ਹਾਕਮਾਂ ਦੇ ਸਕੂਲਾਂ ਵਿੱਚ ਮਾਸਟਰ ਲੱਗ ਜਾਂਦਾ ਹੈ। ਇੰਜ ਦੇ ਹੋਰ ਵਕਤ ਕਰਕੇ ਆਪਣਾ ਢਿੱਡ ਭਰਦਾ ਹੈ ਤੇ ਨਾਲ ਹਾਕਮਾਂ ਉਹਨਾਂ ਦੇ ਮੁਲਕ ਤੇ ਉਹਨਾਂ ਦੀਆਂ ਮਿੱਲਾਂ ਨੂੰ ਚਲਾਉਣ ਵਾਸਤੇ ਹੋਰ ਬੱਚੇ ਜੰਮਦਾ ਰਹਿੰਦਾ ਹੈ। ਮਾਨਤੇ ਨੂੰ ਇਹ ਵੀ ਪਤਾ ਨਹੀਂ ਸੀ ਕਿ ਹਾਕਮਾਂ ਨੂੰ ਬਹੁਤੇ ਬਾਲ ਜੰਮਣ ਵਾਲੇ ਮਾਪੇ ਚਾਹੀਦੇ ਹੁੰਦੇ ਨੇ, ਕਿਉਂ ਜੇ ਚੋਖੇ ਬਾਲ ਹੋਣਗੇ ਤੇ ਗੁਰਬਤ ਚੋਖੀ ਹੋਵੇਗੀ। ਚੋਖੀ ਗੁਰਬਤ ਹੋਵੇਗੀ ਤੇ ਲੋਕ ਹਾਕਮਾਂ ਦੀਆਂ ਮਿੱਲਾਂ ਵਿੱਚ ਤੇ ਉਹਨਾਂ ਦੀਆਂ ਕੋਲੇ ਦੀਆਂ ਕਾਨਾਂ ਵਿੱਚ ਘੱਟ ਪੈਸੇ ਲੈ ਕੇ ਕੰਮ ਕਰਨ ਵਾਸਤੇ ਤਿਆਰ ਹੋ ਜਾਵਣਗੇ। ਇਸ ਦਾ ਫਾਇਦਾ ਤੇ ਜ਼ਾਹਿਰ ਹੈ ਹਾਕਮਾਂ ਨੂੰ ਹੀ ਮਿਲੇਗਾ, ਕਿਉਂ ਜੇ ਮੁਲਕ ਦੇ ਅੰਦਰ ਉਹਨਾਂ ਦੀਆਂ ਹੀ ਮਿੱਲਾਂ ਤੇ ਉਹਨਾਂ ਦੇ ਹੀ ਸਾਰੇ ਕਾਰੋਬਾਰ ਹੁੰਦੇ ਨੇ। ਸਸਤੀ ਮਜ਼ਦੂਰੀ ਨਾਲ ਉਹਨਾਂ ਦੇ ਮੁਨਾਫੇ ਵੱਧ ਜਾਂਦੇ ਨੇ, ਫਿਰ ਹਾਕਮ ਲਗਾਤਾਰ ਅਮੀਰ ਪਏ ਹੁੰਦੇ ਨੇ ਤੇ ਆਵਾਮ ਲਗਾਤਾਰ ਗਰੀਬ ਹੁੰਦੇ ਜਾਂਦੇ ਨੇ। ਜਦੋਂ ਤੋਪਾਂ ਦੇ ਗੋਰੇ ਇੰਜੀਨੀਅਰ ਮਾਨਤੇ ਹੋਰਾਂ ਨੂੰ ਤੋਪਾਂ ਬਾਰੇ ਜਾਣਕਾਰੀ ਦੇ ਰਹੇ ਸਨ ਤੇ ਮਾਨਤੇ ਨੇ ਵੇਖਿਆ ਕਿ ਜਾਂ ਹੀ ਗੋਰਾ ਇੰਜੀਨੀਅਰ ਮਿੰਟ 2 ਮਿੰਟ ਵਾਸਤੇ ਤੋਪ ਤੋਂ ਪਿੱਛੇ ਹਟਦਾ ਸੀ ਤੇ ਉਹ ਕਿਤਾਬ ਫੜ ਕੇ ਵੇਖਣ ਲੱਗ ਪੈਂਦਾ ਸੀ। ਮਾਨਤਾ ਤੇ ਦੂਜੇ ਪਾਕਿਸਤਾਨੀ ਫੌਜੀ ਇਹ ਸਮਝਦੇ ਸਨ ਕਿ ਇਹ ਗੋਰਾ ਇਸ ਤੋਪ ਦੀ ਕਿਤਾਬ ਪੜ੍ਹਦਾ ਹੈ ਤੇ ਉੱਥੋਂ ਵੇਖ ਕੇ ਸਾਨੂੰ ਗੱਲ ਸਮਝਾਉਂਦਾ ਹੈ। ਗੋਰਾ ਇਹ ਕੰਮ ਆਮ ਤੌਰ ਤੇ ਚਾਹ ਜਾਂ ਰੋਟੀ ਦੇ ਵਕਫੇ ਵਿੱਚ ਕਰਦਾ ਸੀ। ਉਂਝ ਮਾਨਤੇ ਨੇ ਉੱਥੇ ਵੇਖਿਆ ਕਿ ਗੋਰੀਆਂ ਦੇ ਕੁੱਛੜ ਕੋਈ ਅਯਾਣਾ ਭਾਵੇਂ ਹੋਵੇ ਤੇ ਭਾਵੇਂ ਨਾ, ਉਸ ਦੇ ਹੱਥ ਵਿੱਚ ਇੱਕ ਕਿਤਾਬ ਜ਼ਰੂਰ ਹੁੰਦੀ ਸੀ ਤੇ ਜਾਂ ਹੀ ਵਕਫਾ ਮਿਲਦਾ ਸੀ ਉਹ ਆਪਣੀਆਂ ਕਿਤਾਬਾਂ ਖੋਲ ਕੇ ਖੜੇ ਹੋਣ ਤੇ ਖਲੋਤੇ ਹੀ ਪੜ੍ਹਨ ਲੱਗ ਪੈਣ। ਹੈਰਾਨ ਹੋ ਕੇ ਮਾਨਤੇ ਨੇ ਆਪਣੇ ਅਫਸਰ ਨੂੰ ਪੁੱਛਿਆ, ਸਾਹਿਬ ਗੋਰੇ ਕਿਤਾਬ ਵੇਖ ਕੇ ਤੋਪਾਂ ਬਾਰੇ ਸਾਨੂੰ ਜਾਣਕਾਰੀ ਦਿੰਦੇ ਨੇ, ਇੰਜ ਨਹੀਂ ਹੋ ਸਕਦਾ ਅਸੀਂ ਇਹ ਕਿਤਾਬਾਂ ਨਾਲ ਲੈ ਚਲੀਏ ਤੇ ਆਪੂ ਤੋਪਾਂ ਤੇ ਜਹਾਜ਼ਾਂ ਨੂੰ ਸਮਝ ਲਈਏ ਕਰੀਏ ਤੇ ਉੱਥੇ ਹੀ ਵੱਲ ਕਰ ਲਈਏ ਕਰੀਏ। ਅਫਸਰ ਨੇ ਦੱਸਿਆ ਕਿ ਗੋਰੇ ਉਂਝ ਹੀ ਕਿਤਾਬ ਪੜ੍ਹਦੇ ਰਹਿੰਦੇ ਨੇ। ਮਾਨਤਾ ਕਹਿਣ ਲੱਗਾ, ਸਰ ਜੀ ਇਹ ਗੋਰੇ ਕਿਤਾਬ ਵਾਸਤੇ ਝੱਲੇ ਤੇ ਨਹੀਂ ਹੋਏ, ਜਿਸ ਨੂੰ ਵੇਖੋ ਕਿਤਾਬ ਫੜੀ ਫਿਰਦਾ ਏ ਤੇ ਪੜ੍ਹੀ ਫਿਰਦਾ ਏ। ਮਾਨਤੇ ਦੇ ਅਫਸਰ ਨੇ ਦੱਸਿਆ, ਨਹੀਂ ਕਿਤਾਬ ਵਾਲੇ ਝੱਲੇ ਨਹੀਂ ਹੁੰਦੇ, ਇਹ ਕਿਤਾਬ ਦੀ ਹੀ ਬਰਕਤ ਏ ਕਿ ਅਸੀਂ 7 ਸਮੁੰਦਰ ਪਾਰੋਂ ਇੱਥੇ ਤੋਪਾਂ ਲੈਣ ਆਏ ਹਾਂ। ਜੇ ਅਸੀਂ ਕਿਤਾਬਾਂ ਪੜ੍ਹਦੇ ਹੋਈਏ ਤੇ ਅੱਜ 1 ਮਹੀਨਾ ਸਾਨੂੰ ਇੱਥੇ ਆ ਕੇ ਤੋਪ ਨੂੰ ਸਮਝਣ ਵਾਸਤੇ ਬਾਹਣਾ ਨਾ ਪੈਂਦਾ ਤੇ ਨਾ ਹੀ ਤੋਪਾਂ ਵਾਸਤੇ ਸਾਨੂੰ ਇਹਨਾਂ ਨੂੰ ਕਰੋੜਾਂ ਰੁਪਏ ਦੇਣੇ ਪੈਂਦੇ। ਮਾਨਤੇ ਨੇ ਆਪਣੇ ਅਫਸਰ ਨੂੰ ਪੁੱਛਿਆ ਕਿ ਅਸੀਂ ਫਿਰ ਕਿਉਂ ਕਿਤਾਬ ਨਹੀਂ ਫੜ ਲੈਂਦੇ ਤੇ ਆਪਣੀਆਂ ਤੋਪਾਂ ਕਿਉਂ ਨਹੀਂ ਬਣਾ ਲੈਂਦੇ ਤਾਂ ਜੇ ਸਾਡੇ ਪੈਸੇ ਗੋਰਿਆਂ ਦੇ ਮੁਲਕ ਆਉਣ ਤੋਂ ਬਚ ਜਾਵਣ ਕਰਨ। ਮਾਨਤੇ ਦੇ ਅਫਸਰ ਨੇ ਉਹਨੂੰ ਦੱਸਿਆ ਕਿ ਸਾਡੇ ਹਾਕਮ ਨਹੀਂ ਚਾਹੁੰਦੇ ਕਿ ਲੋਕ ਤਾਲੀਮ ਹਾਸਲ ਕਰਨ ਜਾਂ ਕਿਤਾਬਾਂ ਪੜ੍ਹਨ, ਕਿਉਂ ਜੇ ਜਦੋਂ ਲੋਕ ਪੜ੍ਹ ਲਿਖ ਜਾਵਣਗੇ ਤੇ ਫਿਰ ਉਹ ਹਾਕਮਾਂ ਕੋਲੋਂ ਆਪਣੇ ਹੱਕ ਵੀ ਮੰਗਣਗੇ।
ਹਾਕਮਾਂ ਦੇ ਹੱਕ ਘੱਟ ਹੋ ਜਾਵਣਗੇ। ਫਿਰ ਹਾਕਮਾਂ ਦੇ ਬੈਂਕ ਬੈਲੈਂਸ ਵੀ ਘੱਟ ਹੋ ਜਾਵਣਗੇ। ਇਸ ਵਾਸਤੇ ਉਹ ਚਾਹੁੰਦੇ ਨੇ ਕਿ ਲੋਕੀ ਆਪਣੇ ਹੱਕਾਂ ਤੋਂ ਬੇਖਬਰ ਹੀ ਰਹਿਣ ਤੇ ਚੰਗਾ ਏ। ਸਾਡੇ ਹਾਕਮ ਮੁਲਕ ਦੇ ਲੋਕਾਂ ਨੂੰ ਸਮਝਦਾਰ ਬਣਾ ਕੇ ਆਪਣੇ ਇਖਤਿਆਰਾਂ ਵਿੱਚ ਕਮੀ ਪੈਦਾ ਨਹੀਂ ਕਰਨਾ ਚਾਹੁੰਦੇ। ਇਸ ਵਾਸਤੇ ਉਹ ਆਪਣੇ ਲੋਕਾਂ ਨੂੰ ਜਹਿਲ ਰੱਖਦੇ ਨੇ ਤੇ ਤੋਪਾਂ ਬਾਹਰ ਦੇ ਮੁਲਕਾਂ ਕੋਲੋਂ ਖਰੀਦ ਲੈਂਦੇ ਨੇ। ਮੰਤੇ ਨੇ ਆਖਿਆ, ਸਰ ਜੀ, ਹਾਕਮ ਇਹ ਪੈਸਾ ਯੂਰਪ ਮੁਲਕਾਂ ਨੂੰ ਜੇ ਦਿੰਦੇ ਨੇ ਤੇ ਇਹ ਪੈਸਾ ਆਪਣੇ ਲੋਕਾਂ ਨੂੰ ਦੇ ਕੇ ਤੋਪਾਂ ਬਣਵਾ ਲੈਣ। ਪੈਸਾ ਤੇ ਹਾਕਮਾਂ ਦੀਆਂ ਜੇਬਾਂ ਵਿੱਚੋਂ ਉਂਝ ਵੀ ਤੇ ਨਿਕਲਣਾ ਹੀ ਹੈ ਨਾ। ਅਫਸਰ ਨੇ ਮੰਤੇ ਨੂੰ ਦੱਸਿਆ ਕਿ ਬਾਹਰੋਂ ਤੋਪਾਂ ਖਰੀਦਣ ਨਾਲ ਹਾਕਮਾਂ ਦਾ ਛੜਾ ਪੈਸਾ ਘੱਟ ਹੋਇਆ ਹੈ ਤੇ ਜੇ ਆਪਣੇ ਮੁਲਕ ਦੇ ਬੰਦਿਆਂ ਨੂੰ ਇਲਮ ਤਾਲੀਮ ਦੇ ਕੇ ਤੋਪਾਂ ਬਣਾਉਣ ਤੇ ਲੋਕਾਂ ਨੂੰ ਕਾਬਲ ਕਰ ਲੈਣ ਤੇ ਹਾਕਮ ਇਹ ਸਮਝਦੇ ਨੇ ਕਿ ਫੇਰ ਲੋਕਾਂ ਨੇ ਪੜਨ ਮਗਰੋਂ ਛੜੀਆਂ ਤੋਪਾਂ ਹੀ ਨਹੀਂ ਬਣਾਉਣੀਆਂ, ਉਂਝ ਵੀ ਸਿਆਣੇ ਹੋ ਜਾਵਣਗੇ। ਤੇ ਜੇ ਸਿਆਣੇ ਹੋ ਗਏ ਤੇ ਫੇਰ ਇੰਜ ਨਾ ਹੋਵੇ ਕਿ ਸਾਡੇ ਕੋਲੋਂ ਇਕਤਦਾਰ ਖੋਹਣ ਦੇ ਯਤਨ ਕਰਨ ਲੱਗ ਪੈਣ।